ਸਿੰਘ ਦਾ ਪਰਿਵਾਰ ਡਿਬਰੂਗੜ੍ਹ ਜੇਲ੍ਹ 'ਚ ਕਰੇਗਾ ਮੁਲਾਕਾਤ ਜੀ, ਕਦੋਂ ਹੋਵੇਗੀ ਇਹ ਮੁਲਾਕਾਤ? ਦੇਖੋ, ਖਬਰ ਤਾਂ ਇਹ ਸੀਗੀ ਕਿ ਮੁਲਾਕਾਤ ਜਿਹੜੀ ਆ ਉਹ ਹੋ ਜਾਣੀ ਸੀਗੀ ਅੱਜ। ਹੁਣ ਮੈਨੂੰ ਲੱਗਦਾ ਕਿ ਮੁਲਾਕਾਤ ਹੋਏਗੀ, ਸ਼ਾਇਦ ਕੋਈ ਅਪਡੇਟ ਆਈ ਨਹੀਂ ਉਸ ਬਾਬਤ, ਕਿਉਂਕਿ ਅੱਜ ਤੁਸੀਂ ਦੇਖਿਆ ਹੋਣਾ ਜ਼ਿਆਦਾਤਰ ਜਿਹੜੀ ਖਬਰ ਆ ਉਹ ਚੱਲੀ ਸੰਸਕਾਰ ਦੀ। ਕੱਲ ਆਪਾਂ ਦੇਖਿਆ ਵੈਸੇ 2-3 ਦਿਨ ਤੋਂ ਇੱਕੋ ਹੀ ਖਬਰ ਚੱਲ ਰਹੀ ਆ, ਕਿਉਂਕਿ ਜਾਣਕਾਰੀ ਇਹ ਦਿੱਤੀ ਗਈ ਸੀਗੀ ਕਿ ਅਮਰਤਪਾਲ ਸਿੰਘ ਦਾ ਪਰਿਵਾਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਾ ਰਿਹਾ ਹੈ ਮੁਲਾਕਾਤ ਵਾਸਤੇ, ਕਿਉਂਕਿ 2 ਜਣੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ। ਇੱਕ ਤੇ ਅਮਰਤਪਾਲ ਸਿੰਘ ਤੇ ਇੱਕ ਉਹਦਾ ਚਾਚਾ ਜੀ, ਦੋਨੇ ਹੀ ਉੱਥੇ ਨਜ਼ਰਬੰਦ ਨੇ। ਸੋ ਇਸ ਕਰਕੇ ਜਿਹੜੇ ਹੈਗੇ ਨੇ ਭਗਵੰਤ ਸਿੰਘ ਸਿਆਲਕਾ, ਇਹਨਾਂ ਨੇ ਮਤਲਬ ਕਿ ਕੋਸ਼ਿਸ਼ ਕੀਤੀ ਸੀ ਅੱਗੇ ਵੀ, ਤੁਹਾਨੂੰ ਯਾਦ ਹੋਏਗਾ ਸ਼ਾਇਦ ਬੀਤੇ ਦਿਨ ਹੀ ਇਹਨਾਂ ਨੇ ਕਾਲ ਕੀਤੀ ਸੀ ਕਿ ਜੇ ਕੋਈ ਪਰਿਵਾਰ ਜਾਣਾ ਚਾਹੁੰਦਾ ਹੈ ਤੇ ਆਜੋ SGPC ਪ੍ਰਬੰਧ ਕਰੇਗੀ ਜੀ। ਪਰ ਹੋਇਆ ਕੀ ਸੀ ਕਿ ਉਦੋਂ ਵਾਢੀਆਂ ਚੱਲਦੀਆਂ ਸੀਗੀਆਂ, 9 ਚੋਂ 7 ਪਰਿਵਾਰਾਂ ਨੇ ਆਖਿਆ ਸੀਗਾ ਕਿ ਅਸੀਂ ਨਹੀਂ ਜਾ ਸਕਦੇ। ਕੁਛ ਮੁੱਦਾ ਇਹ ਵੀ ਸੀਗਾ ਕਿ ਇਹ ਮਤਲਬ ਕਿ ਬਰਾਸਤਾ ਸੜਕ ਜਾਣਾ ਚਾਹੁੰਦੇ ਸਨ, ਤੇ ਇਹਦੇ ਵਿੱਚ ਕੀ ਹੁੰਦਾ ਕਿ ਬੱਚੇ ਜਾਂ ਬਜ਼ੁਰਗ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਹੈ, ਤੇ ਜੇ ਹਵਾਈ ਮਾਰਗ ਰਾਹੀਂ ਜਾਣਾ ਹੋਵੇ ਤੇ ਫਿਰ ਥੋੜਾ ਜਿਹਾ ਫਰਕ ਪੈ ਜਾਂਦਾ ਹੈ। ਇਸ ਕਰਕੇ ਵੀ ਸੀ, ਪਰ ਉਦੋਂ ਕਿਉਂਕਿ ਕਣਕ ਦੀ ਵਾਢੀ ਦਾ ਬੜਾ ਜ਼ੋਰ ਸੀਗਾ, ਲੋਕ ਉਧਰ ਲੱਗੇ ਹੋਏ ਸਨ, ਇਸ ਕਰਕੇ 7 ਫੈਮਲੀਆਂ ਨੇ ਨਾ ਕਰ ਦਿੱਤੀ ਸੀਗੀ। ਤਾਂ ਉਸ ਤੋਂ ਬਾਅਦ ਫਿਰ ਅਮਰਤਪਾਲ ਸਿੰਘ ਦਾ ਸਰੈਂਡਰ ਕਹਿ ਲਓ ਜਾਂ ਗ੍ਰਿਫਤਾਰੀ ਕਹਿ ਲਓ, ਕਿਉਂਕਿ 2 ਅਲੱਗ-ਅਲੱਗ ਦਾਅਵੇ ਆ। ਤਾਂ ਉਸ ਤੋਂ ਬਾਅਦ ਜਦੋਂ ਗ੍ਰਿਫਤਾਰੀ ਪੈ ਗਈ, ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਨੂੰ ਘਲਾ ਦਿੱਤਾ ਗਿਆ, ਤਾਂ ਉਸ ਤੋਂ ਬਾਅਦ ਫਿਰ ਕਾਰਵਾਈ ਆਰੰਭੀ ਗਈ, ਕਿਉਂਕਿ ਉਹ ਪਹਿਲਾਂ ਤਾਂ ਉਹਨਾਂ ਨੇ ਪਰਮਿਸ਼ਨ ਲੈ ਲਈ ਸੀਗੀ। ਹੁਣ ਦੇਖੋ ਮਾਮਲਾ ਕੀ ਹੁੰਦਾ, ਜਿਹੜਾ NSA ਹੁੰਦਾ ਹੈ ਨਾ, NSA ਲਾਇਆ ਹੁੰਦਾ ਹੈ ਜੋ ਆਪਣੇ ਹੁੰਦੇ ਨੇ ਕਲੈਕਟਰ, ਜਿਹਨਾਂ ਨੂੰ ਆਪਾਂ DC ਕਹਿੰਦੇ ਆ, ਇਹਨਾਂ ਵੱਲੋਂ। ਤਾਂ ਪੁਲਿਸ ਦਾ ਜਾਂ ਅਦਾਲਤ ਦਾ ਕੋਈ ਬਹੁਤਾ ਇਹਦੇ 'ਚ ਦਖਲ ਰਹਿੰਦਾ ਨਹੀਂ, ਰਹਿ ਨਹੀਂ ਜਾਂਦਾ ਜਦੋਂ NSA ਲਾਗੂ ਹੋ ਜਾਂਦਾ ਹੈ। ਹੁਣ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਪਰਮਿਸ਼ਨ ਲੈਣੀ ਹੋਵੇ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਮਿਲਣ ਵਾਸਤੇ, ਤਾਂ ਉਹ ਪਰਮਿਸ਼ਨ DC ਤੋਂ ਹੀ ਮਿਲਦੀ ਹੈ। ਤੇ ਇਹਨਾਂ ਨੇ ਭੱਜ ਤੁੜਕ ਕਰਕੇ ਸਿਆਲਕਾ ਸਾਹਿਬ ਹੋਰਾਂ ਨੇ ਇਹ ਪਰਮਿਸ਼ਨ ਲੈ ਲਈ ਸੀਗੀ। ਪਰ ਅਮਰਤਪਾਲ ਸਿੰਘ ਕਿਉਂਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬਾਅਦ 'ਚ ਪਹੁੰਚਿਆ, ਉਹਨਾਂ ਦੇ ਵਾਸਤੇ ਯਾਨੀ ਜਿਹੜੇ ਬੰਦੇ ਬਾਅਦ 'ਚ ਗਏ ਹੁੰਦੇ ਆ, ਤਾਂ ਉਹ ਜਿਹੜੀ ਪਰਮਿਸ਼ਨ ਆ ਉਹ ਅਲੱਗ ਤੋਂ ਲੈਣੀ ਪੈਂਦੀ ਆ। ਤਾਂ ਹੋ ਸਕਦਾ ਇਹਨਾਂ ਨੇ ਪਰਮਿਸ਼ਨ ਲੈ ਲਈ ਹੋਵੇ। ਬਾਕੀ ਹੁਣ ਦੇਖੋ, ਸ਼ਾਇਦ ਹੋ ਸਕਦਾ ਕਿ ਦੇਰ ਸ਼ਾਮ ਤੱਕ ਇਹ ਮੁਲਾਕਾਤ ਹੋ ਗਈ ਹੋਵੇ, ਪਰ ਚਰਚਾ ਇਹ ਸੀ ਕਿ ਅੱਜ ਮੁਲਾਕਾਤ ਹੋ ਸਕਦੀ ਹੈ। ਤੇ ਬਾਕੀ ਇਹ ਵੀ ਹੈ ਕਿ ਹੋ ਸਕਦਾ ਕੱਲ ਨੂੰ ਹੋ ਜਾਵੇ, ਕਿਉਂਕਿ ਜਦੋਂ ਪਰਮਿਸ਼ਨ ਮਿਲ ਗਈ ਫਿਰ ਮੁਲਾਕਾਤ ਤੇ ਕੀ ਰੁਕਣੀ ਆ। ਸੋ DC ਦੇ ਆਦੇਸ਼ਾਂ ਤੇ ਇਹ ਮੁਲਾਕਾਤ ਹੁੰਦੀ ਹੈ। ਬਾਕੀ ਐਡਵਾਈਜ਼ਰੀ ਕਮੇਟੀ ਜਿਹੜੀ ਬਣੀ ਹੋਈ ਆ NSA ਵੇਖਣ ਦੇ ਮਾਮਲੇ ਦੇ ਵਿੱਚ ਕਿ ਜਾਇਜ਼ ਆ ਜਾਂ ਨਜਾਇਜ਼ ਆ, ਤਾਂ ਉਹਦੀਆਂ ਮੀਟਿੰਗਾਂ ਹੋ ਚੁੱਕੀਆਂ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਾ ਕੇ ਉਹ ਬੰਦੀਆਂ ਤੋਂ ਬਿਆਨ ਲੈ ਆਏ ਸਨ। ਤਾਂ ਇੱਥੇ ਜੋ DC ਤੇ ਜਿਹੜੇ SSP ਆ, ਉਹਨਾਂ ਦੇ ਵੀ 2-3 ਵਾਰੀ ਬਿਆਨ ਦਰਜ ਹੋ ਗਏ ਨੇ। ਦੱਸਦੇ ਆ ਕਿ ਮਤਲਬ ਉਹ ਜ਼ੋਰਦਾਰ ਵਕਾਲਤ ਕਰ ਰਹੇ ਨੇ ਕਿ NSA ਜਿਹੜਾ ਆ ਉਹ ਲੱਗਾ ਰਹਿਣ ਦੇਣਾ ਚਾਹੀਦਾ, ਉਹ ਜ਼ਰੂਰੀ ਆ। ਜਦ ਕਿ ਦੂਸਰੇ ਪਾਸੇ ਜਿਹੜੇ ਬੰਦੀ ਹੁੰਦੇ ਆ ਜਾਂ ਉਹਨਾਂ ਦੇ ਵਕੀਲ ਹੁੰਦੇ ਆ, ਉਹ ਤਾਂ ਆਲਵੇਜ਼ ਡਿਫੈਂਡ ਕਰਦੇ ਆ ਨਾ ਆਪਣੇ ਆਪ ਨੂੰ। ਉਹਨਾਂ ਨੇ ਤਾਂ ਕਹਿਣਾ ਕਿ ਭਾਈ ਸਾਡੇ ਨਾਲ ਧੱਕਾ ਹੋਇਆ, ਤੇ ਇਹੀ ਲੜਾਈ ਹੁੰਦੀ ਆ। ਹੁਣ ਐਡਵਾਈਜ਼ਰੀ ਕਮੇਟੀ ਜੇ ਮੰਨ ਲਓ NSA ਰੱਦ ਕਰਦੀ ਆ, ਤੇ ਉਹ ਆਪਾਂ ਨੂੰ ਵੀ ਪਤਾ ਓਬਵੀਅਸ ਜੀ ਗੱਲ ਆ ਕਿ ਜੇ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਇਸ ਤਰ੍ਹਾਂ ਦਾ ਫੈਸਲਾ ਆ ਜਾਂਦਾ ਆ, ਸਮਝਦੇ ਹੋ ਨਾ, ਤਾਂ ਕਿੱਡਾ ਵੱਡਾ ਅਸਰ ਹੋਏਗਾ, ਰਿਐਕਸ਼ਨ ਹੋਏਗਾ ਨਾ ਕਿ ਤੁਸੀਂ ਨਜਾਇਜ਼ ਬੰਦੇ ਫੜ ਕੇ NSA ਲਾ ਦਿੱਤਾ। ਸੋ ਇਸੇ ਕਰਕੇ ਸਰਕਾਰੀ ਧਿਰ ਦੀ ਇਹੀ ਕੋਸ਼ਿਸ਼ ਆ ਕਿ NSA ਜਿਹੜਾ ਉਹ ਟੁੱਟੇ ਨਾ। ਮੇਨ ਗੱਲ ਤੇ ਇਹ ਹੈ। ਚਲੋ ਮੁਲਾਕਾਤਾਂ ਤਾਂ ਦੇਖੋ ਗੱਲ ਇਹ ਹੈ ਗੁਰਪ੍ਰੀਤ ਜੀ, ਜਦੋਂ ਬੰਦਾ ਅੰਦਰ ਚਲਾ ਗਿਆ ਉਹਦੇ ਕੁਛ ਲੀਗਲ ਰਾਈਟ ਹੁੰਦੇ ਆ। ਬੇਸ਼ੱਕ ਗੱਲ ਕਹੀ ਸੀਗੀ ਨਾ ਅਮਰਤਪਾਲ ਸਿੰਘ ਨੇ ਕਿ ਮੈਂ ਤੇ ਇੰਡੀਅਨ ਨਹੀਂ ਮੰਨਦਾ ਆਪਣੇ ਆਪ ਨੂੰ, ਚਲੋ ਉਹ ਮਰਜ਼ੀ ਆ ਉਹਦੀ, ਪਰੰਤੂ ਜਿਹੜਾ ਵੀ ਬੰਦੀ ਹੁੰਦਾ ਹੈ, ਜਿਹੜਾ ਵੀ ਕੋਈ ਵੀ ਹੈ ਬੰਦੀ, ਤਾਂ ਉਹਦੇ ਅਧਿਕਾਰ ਰਹਿੰਦੇ ਹੀ ਰਹਿੰਦੇ ਆ। ਮਸਲਨ ਚਾਹੇ ਕੋਈ ਪਾਕਿਸਤਾਨੀ ਵੀ ਇੱਧਰ ਫੜਿਆ ਜਾਂਦਾ, ਉਹਦੇ ਜੇਲ੍ਹ ਦੇ ਅਧਿਕਾਰ ਰਹਿੰਦੇ ਆ। ਤਾਂ ਏਦਾਂ ਹੀ ਹੈ ਕਿ ਜੇ ਕੋਈ ਇੰਡੀਆ 'ਚ ਇਸ ਤਰ੍ਹਾਂ ਬੰਦਾ ਫੜਿਆ ਜਾਂਦਾ, ਇੰਡੀਅਨ ਬੰਦਾ ਫੜਿਆ ਜਾਂਦਾ, ਤਾਂ ਉਹਦੇ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਉਹਦੇ ਕੁਛ ਰਾਈਟਸ ਬਣਦੇ ਨੇ। ਇਹ ਮੁਲਾਕਾਤਾਂ ਵਗੈਰਾ ਜਿਹੜੀਆਂ
ਨੇ ਰੂਟੀਨ ਦਾ ਪ੍ਰੋਸੀਜਰ ਹੀ ਹੁੰਦਾ ਹੈ। ਇਹਦੇ ਚ ਕੀ ਹੈ ਕਿ NSA ਕਰਕੇ ਥੋੜੀ ਜੀ ਦਿੱਕਤ ਹੈ, ਅੜਿੱਕਾ ਹੈ। ਤਾਂ ਇਹ ਹੁਣ ਮਸਲਾ ਹੋ ਗਿਆ ਕਿ ਪਰਮਿਸ਼ਨ ਮਿਲ ਗਈ, ਉਹ ਤਾਂ ਸਾਰਾ ਕੁਝ ਚੱਲਿਆ ਜਾਊਗਾ। ਮੇਨ ਗੱਲ ਤਾਂ ਇਹ ਆ ਕਿ ਕੀ NSA ਟੁੱਟੇਗਾ ਕਿਸੇ ਤੇ ਜਾਂ ਨਹੀਂ, ਤੇ ਜੇ ਨਹੀਂ ਟੁੱਟੇਗਾ ਫਿਰ 3 ਮਹੀਨਿਆਂ ਤੋਂ ਬਾਅਦ ਹੋ ਸਕਦਾ ਕਿ ਸਾਲ ਤੱਕ ਦੀ ਕਸਟਡੀ ਵੀ ਚਲੇ ਜਾਵੇ। ਤਾਂ ਫਿਰ ਸਾਲ ਬਹੁਤ ਲੰਬਾ ਸਮਾਂ ਹੈ, ਕਿਸੇ ਵੀ ਦੂਰ ਦੁਰੇਡੇ ਦੀ ਜੇਲ੍ਹ ਦੇ ਵਿੱਚ ਇੰਨਾ ਸਮਾਂ ਜਾ ਕੇ ਕੱਟਣਾ ਬਹੁਤ ਔਖਾ ਹੁੰਦਾ ਵੈਸੇ। ਤਾਂ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ। ਮੇਨ ਤਾਂ ਇਹੋ ਹੈ ਕਿ ਐਡਵਾਈਜ਼ਰੀ ਕਮੇਟੀ ਜਿਹੜੀ ਆ ਉਹ ਕੀ ਫੈਸਲਾ ਲੈਂਦੀ।